ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ अपडेट पाकिस्तान च जी आया आखने मैं हाँ आप सब के नाल मौजूद परवीन मसूद ते मेरे नाल साथ देने लई मौजूद ने मसूद मलिक जी। मसूद जी आया जी बहुत धन्यवाद परवीन। मेरे वालों भी सब दर्शकों ਨੂੰ सब ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ। ਅਪਡੇਟ ਪਾਕਿस्तान 12 जनवरी साल 2026 ਅਮਰੀਕਾ 'ਚ ਡੁੱਬ ਚੁੱਕਿਆ ਔਰ ਪਾਕਿस्तान 'ਚ 13 जनवरी साल 2026 ਦਾ ਦਿਨ ਚੜ ਚੁੱਕਿਆ ਹੈ। ਪਾਕਿस्तान ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਆਜ਼ਾਦ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਔਰ ਇਹ ਖਬਰਾਂ ਅਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਲੈ ਕੇ ਆਉਂਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਾਰੇ ਡਿਜੀਟਲ ਪਲੇਟਫਾਰਮਸ ਤੇ ਦੇਖ ਵੀ ਸਕਦੇ ਹੋ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200। ਮਸੂਦ ਬਾਦ ਦੇ ਖਬਰਾਂ ਹਲੇ ਸਪੈਸ਼ਲ ਇਕਨੋਮਿਕ ਜ਼ੋਨਸ ਆਰਡੀਨੈਂਸ ਪੀਪਲਸ ਪਾਰਟੀ ਦੇ ਇਤਜਾਜ ਤੋਂ ਬਾਅਦ ਪ੍ਰਾਈਮ ਮਿਨਿਸਟਰ ਨੇ ਵਾਪਸ ਲੈ ਲਿਆ। ਕੀ ਵਜ੍ਹਾ ਬਣੀ? ਵਜ੍ਹਾ ਇਹ ਬਣੀ ਕਿ ਜੀ ਕੱਲ ਜਦੋਂ ਪਾਰਲੀਮੈਂਟ ਦਾ ਇਕੱਠ ਹੋਇਆ ਤੇ ਉੱਥੇ ਪਤਾ ਲੱਗਾ ਹੈ ਕਿ ਇਹ ਜਿਹੜਾ ਸਪੈਸ਼ਲ ਇਕਨੋਮਿਕ ਜ਼ੋਨਸ ਆਰਡੀਨੈਂਸ 2026 ਹੈ ਇਹ ਸਰਕਾਰ ਨੇ ਚੁੱਪ ਚਪੀਤਿਆਂ ਮਨਜ਼ੂਰ ਕਰ ਲਿਆ। ਹੁਕਮਰਾਨ ਜਮਾਤ ਨੇ ਔਰ ਉਹਨਾਂ ਦੀ ਇਤਿਹਾਦੀ ਸਿਆਸੀ ਪਾਰਟੀ ਪਾਕਿਸਤਾਨ ਪੀਪਲਸ ਪਾਰਟੀ ਹੈ ਜਿਹੜੀ ਉਹਨਾਂ ਨੂੰ ਕਹਾ ਵੀ ਨਹੀਂ ਪਾਇਆ, ਪੁੱਛਣਾ ਵੀ ਗਵਾਰਾ ਨਹੀਂ ਕੀਤਾ। ਉਹਦੇ ਤੇ ਫਿਰ ਉਹਨਾਂ ਦੇ ਜਿਹੜੇ ਨਵੀਦ ਕਮਰ ਹੋਣੇ ਨੇ ਉਹਨਾਂ ਨੇ ਸਖਤ ਇhtਜਾਜ ਕੀਤਾ ਔਰ ਉਸ ਤੋਂ ਬਾਅਦ ਆਖਿਆ ਕਿ ਇਸ ਚਲਾਕੀ ਦੇ ਉੱਤੇ ਅਸੀਂ ਵਾਕਆਊਟ ਕਰਨੇ ਆ। ਕਾਨੂੰਨ ਦੇ ਜਿਹੜੇ ਫੈਡਰਲ ਮਿਨਿਸਟਰ ਨੇ ਉਹ ਬਥੇਰੇ ਤਰਲੇ ਤੁਰਲੇ ਕਰਦੇ ਰਹੇ, ਆਵਾਜ਼ਾਂ ਮਾਰਦੇ ਰਹੇ, ਅਸੀਂ ਵੇਖਨੇ ਆ, ਅਸੀਂ ਕਰਨੇ ਆ, ਗੱਲ ਤੇ ਸੁਣੋ, ਪਰ ਉਹ ਵਾਕਆਊਟ ਕਰ ਗਏ। ਉਸ ਤੋਂ ਬਾਅਦ ਅੱਧੀ ਰਾਤ ਦੇ ਲਾਗੇ ਚਾਗੇ ਇਹ ਖਬਰ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣੇ ਨੇ ਜਿਹੜੇ ਉਹਨਾਂ ਨੇ ਇਸ ਸਪੈਸ਼ਲ ਇਕਨੋਮਿਕ ਜ਼ੋਨਸ ਆਰਡੀਨੈਂਸ 2026 ਨੂੰ ਕੈਂਸਲ ਕਰ ਦਿੱਤਾ ਹੈ ਔਰ ਆਖਿਆ ਕਿ ਅਸੀਂ ਆਪਣੀਆਂ ਇਤਿਹਾਦੀ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹਨਾਂ ਦੀ ਚਿੰਤਾ ਨੂੰ ਵੀ ਦੂਰ ਕਰਾਂਗੇ ਔਰ ਉਹਨਾਂ ਨੂੰ ਨਾਲ ਲੈ ਕੇ ਤੁਰਾਂਗੇ। ਇਹਦੇ ਵਿੱਚ ਐਸੀ ਕੋਈ ਗੁੰਝਲ ਨਹੀਂ ਜਿਹੜੀ ਉਹਨਾਂ ਲਈ ਕਾਬਿਲ ਕਬੂਲ ਨਾ ਹੋਵੇ। ਸੋ ਅਸੀਂ ਇਸ ਆਰਡੀਨੈਂਸ ਨੂੰ ਉਹਨਾਂ ਦੀ ਸਲਾਹ ਦੇ ਨਾਲ ਮਨਜ਼ੂਰ ਕਰਾਂਗੇ ਤੇ ਜੇ ਕੋਈ ਗੁੰਝਲ ਨਹੀਂ ਸੀਗੀ ਹੈ ਤਾਂ ਫਿਰ ਪਹਿਲਾਂ ਰੱਖ ਦਿੰਦੇ, ਫਿਰ ਇਹ ਮਾਮਲੇ ਇੱਥੇ ਤੱਕ ਪਹੁੰਚੇ ਕਿਉਂ? ਤੇ ਇਹ ਜਿਹੜਾ ਕੈਂਸਲ ਕਰਨ ਦਾ ਮਾਮਲਾ ਇਹ ਪੀਪਲਸ ਪਾਰਟੀ ਦੀ ਸਿਆਸੀ ਜਿੱਤ ਆ ਜਿਨ੍ਹਾਂ ਨੇ ਇਹ ਕੰਮ ਕੀਤਾ ਔਰ ਇਸ ਇhtਜਾਜ ਤੋਂ ਬਾਅਦ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੂੰ ਇਹ ਕੈਂਸਲ ਕਰਨਾ ਪਿਆ। ਜੀ KPK ਸੂਬੇ 'ਚ ਅੱਤਗਰਦਾਂ ਦੇ ਹਮਲੇ 'ਚ ਹਲਾਕਤਾਂ, ਗੱਡੀਆਂ ਵੀ ਤਬਾਹ ਹੋਈਆਂ ਨੇ। ਕੀ ਅਪਡੇਟ ਹੈ ਮਸੂਦ? ਇਹ ਜੀ ਸੂਬਾ ਖੈਬਰ ਪਖਤੂਨਖਵਾ ਦਾ ਜ਼ਿਲ੍ਹਾ ਹੈ ਟਾਂਗ, ਜਿੱਥੇ ਬੰਬ ਧਮਾਕਾ ਜਿਹੜਾ ਉਹ ਹੋਇਆ ਆ। ਉਹਦੇ ਵਿੱਚ ਬਖਤਰਬੰਦ ਗੱਡੀ ਗੋਮਲ ਪੁਲਿਸ ਸਟੇਸ਼ਨ ਟਾਂਗ ਦੇ ਵੱਲੋਂ ਜਾ ਰਹੀ ਸੀਗੀ ਜਿਹਨੂੰ ਰਾਹ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ, ਯਾਨੀ ਬੰਬ ਦੇ ਨਾਲ ਉਡਾਇਆ ਗਿਆ। 6 ਪੁਲਿਸ ਮੁਲਾਜ਼ਮ ਜਿਹੜੇ ਕਿ ਇਸ ਬਖਤਰਬੰਦ ਗੱਡੀ 'ਚ ਸਫ਼ਰ ਕਰਨ ਦੇ ਸਨ ਉਹ ਕਹਿ ਲਓ ਕਿ ਜਾਨ ਦੀ ਬਾਜ਼ੀ ਹਾਰ ਚੁੱਕੇ ਨੇ। ਪੁਲਿਸ ਤਰਜਮਾਨ ਨੇ ਆਖਿਆ ਹੈ ਕਿ ਇਹਨਾਂ 'ਚ ਇੱਕ ਐਡੀਸ਼ਨਲ ਸਟੇਸ਼ਨ ਹਾਊਸ ਆਫੀਸਰ ਹੈ ਜਿਹੜਾ ਉਹ ਵੀ ਜਾਨੋ ਜਾਨ ਵਾਲਿਆਂ ਦੇ ਵਿੱਚ ਹੈ। ਰੈਸਕਿਊ 1122 ਨੇ ਇਹ ਜਿਹੜੀਆਂ ਲੋਥਾਂ ਨੇ ਇਹ ਹੈੱਡਕੁਆਟਰ ਹਸਪਤਾਲ ਹੈ ਜਿਹੜਾ ਇਥੋਂ ਦਾ ਉੱਥੇ ਅਪੜਾ ਦਿੱਤੀਆਂ। ਇਲਾਕੇ ਨੂੰ ਘੇਰੇ 'ਚ ਲੈ ਕੇ ਉਹੀ ਸਰਕਾਰੀ ਬਿਆਨ ਕਿ ਜੀ ਫੋਰਸਿਸ ਜਿਹੜੀਆਂ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ, ਪਰ ਹਜੇ ਤੱਕ ਮੁਲਕੀ ਔਰ ਗੈਰ ਮੁਲਕੀ ਮੀਡੀਆ ਇਹ ਤਸਦੀਕ ਕਰ ਰਿਹਾ ਕਿ ਕਿਸੇ ਤਨਜ਼ੀਮ ਨੇ, ਕਿਸੇ ਅਤਗਰਦ ਗਰੁੱਪ ਨੇ, ਕਿਸੇ ਅਤਗਰਦ ਲੜਾਕੂ ਗਰੁੱਪ ਨੇ, ਪਾਬੰਦੀ ਲੱਗੀਆਂ ਤਨਜ਼ੀਮਾਂ 'ਚ ਕਿਸੇ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਕਬੂਲੀ ਨਹੀਂ। ਪਾਕਿਸਤਾਨ ਦੇ ਸਰਕਾਰੀ ਜ਼ਰੀਏ ਨੇ ਜਿਹੜੇ ਉਹ ਸ਼ੱਕ ਜ਼ਾਹਰ ਕਰ ਰਹੇ ਨੇ ਕਿ ਇਸ ਹਮਲੇ ਦੀਆਂ ਜੜ੍ਹਾਂ ਜਿਹੜੀਆਂ ਉਹ ਅਫਗਾਨਿਸਤਾਨ 'ਚ ਨੇ ਔਰ ਉੱਥੋਂ ਟ੍ਰੇਨਿੰਗ ਕਰਕੇ ਪਾਕਿਸਤਾਨ ਵੜਨ ਵਾਲੇ ਜਿਹੜੇ ਅਤਗਰਦ ਲੜਾਕੂ ਨੇ ਇਹ ਉਹਨਾਂ ਨੇ ਫੋਰਸਿਸ ਨੂੰ ਨਿਸ਼ਾਨਾ ਬਣਾਇਆ। ਜੀ ਸਿੰਧ ਸਰਕਾਰ ਨੇ ਸੁਹੇਲ ਅਫਰੀਦੀ ਦਾ ਚੰਗਾ ਸਵਾਗਤ ਕੀਤਾ, ਪਰ ਹੁਣ ਮਾਮਲੇ ਵਿਗੜ ਗਏ ਨੇ ਜਦਕਿ ਸੁਹੇਲ ਅਫਰੀਦੀ ਹੋਰਾਂ ਦਾ ਆਖਣਾ ਹੈ ਕਿ ਇਹਨਾਂ ਨੇ ਸਿੰਧੀ ਅਜਰਕ ਅਤੇ ਟੋਪੀ ਦੀ ਲਾਜ ਨਹੀਂ ਰੱਖੀ। ਅਸਲ ਦੇ ਵਿੱਚ ਜੀ ਪੰਜਾਬ ਦੇ ਵਿੱਚ ਤੇ ਜੋ ਸਲੂਕ ਹੋਇਆ ਤੁਹਾਡੇ ਸਾਹਮਣੇ ਹੈ। ਨਾ ਪੰਜਾਬ ਸਰਕਾਰ ਨੇ ਜੀ ਆਇਆਂ ਨੂੰ ਆਖਿਆ, ਨਾ ਕੋਈ ਸਰਕਾਰੀ ਵਜ਼ੀਰ ਮਸ਼ੀਰ ਹੈ ਜਿਹੜਾ ਇੱਥੇ ਤੱਕ ਕਿ ਲਹਿੰਦੇ ਪੰਜਾਬ ਦੇ CM ਨੇ ਜਿਹੜੀਆਂ ਉਹ ਮਿਲੀਆਂ ਨਾ ਮੁਲਾਕਾਤ ਕੀਤੀ। ਪੰਜਾਬ ਦੇ ਵਿੱਚ ਗਵਰਨਰ ਹੈ ਜਿਹੜਾ ਉਹ ਪਾਕਿਸਤਾਨ ਪੀਪਲਸ ਪਾਰਟੀ ਦਾ, ਉਹਨੇ ਵੀ ਮਿਲਣਾ ਗਵਾਰਾ ਨਾ ਕੀਤਾ। ਪੰਜਾਬ ਅਸੈਂਬਲੀ ਆਪਣੇ ਤੇ ਜਿਹੜੀਆਂ ਬਦਸਲੂਕੀਆਂ ਹੋਈਆਂ ਉਹਨਾਂ ਦੀਆਂ ਵੀਡੀਓਜ਼ ਵੀ ਸਭ ਦੇ ਸਾਹਮਣੇ ਆ। ਉਸ ਤੋਂ ਬਾਅਦ ਫਿਰ ਹੁਣ ਸੁਹੇਲ ਅਫਰੀਦੀ ਹੁਣ ਕਰਾਚੀ ਗਏ। ਕਰਾਚੀ ਜਾਣ ਤੇ ਉੱਥੋਂ ਦੇ ਵਜ਼ੀਰ ਨੇ ਜਿਹੜੇ ਉਹਨਾਂ ਨੇ ਜੀ ਆਇਆਂ ਨੂੰ ਆਖਿਆ ਉਹਨਾਂ ਨੂੰ। ਕਰਾਚੀ ਦੇ ਵਿੱਚ ਕਾਇਦੇ ਆਜ਼ਮ ਦੇ ਮਜ਼ਾਰ ਵਾਲੀ ਗਰਾਊਂਡ ਦੇ ਵਿੱਚ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੂੰ ਜਲਸਾ ਕਰਨ ਦੀ ਇਜਾਜ਼ਤ ਵੀ ਦਿੱਤੀ ਗਈ, ਜਿਹੜੀ ਕਿ ਕਿਸੇ ਪਾਸੇ ਫੌਜ ਨੂੰ ਨਾ ਤੇ ਪਸੰਦ ਆਈ ਹੈ ਨਾ ਮੁਆਫਕ ਆਈ ਹੈ। ਹਾਂ, ਜਲਸੇ 'ਚ ਜਾਂਦਿਆਂ ਹੋਇਆਂ ਰਾਹ ਦੇ ਵਿੱਚ ਰੁਕਾਵਟਾਂ, ਬਾਕੀ ਸਾਰੇ ਮਾਮਲੇ, ਰਸ਼ ਨੂੰ ਡੱਕਣਾ, ਇਹਦੇ ਤੇ ਸੁਹੇਲ ਅਫਰੀਦੀ ਹੋਣਾ ਨੇ ਇਤਰਾਜ਼ ਕੀਤਾ। ਉਹਨਾਂ ਦੀ ਝੜਪ ਵੀ ਕੋਈ ਸਰਕਾਰੀ ਜ਼ਿੰਮੇਦਾਰਾਂ ਦੇ ਨਾਲ ਹੋਈ, ਜਿਹਦੇ ਤੋਂ ਬਾਅਦ ਵਕੀਲਾਂ ਦੇ ਇੱਕ ਇਕੱਠ 'ਚ ਉਹਨਾਂ ਨੇ ਆਖਿਆ ਸੀਗਾ ਕਿ ਸਿੰਧ ਸਰਕਾਰ ਹੈ ਜਿਹੜੀ ਉਹਨੇ ਨਾ ਤੇ ਸਿੰਧੀ ਟੋਪੀ ਦੀ ਲਾਜ ਰੱਖੀ ਤੇ ਨਾ ਸਿੰਧੀ ਅਜਰਕ ਦੀ ਲਾਜ ਰੱਖੀ, ਜਦ ਕਿ ਇਹਦੇ ਉੱਤੇ ਸਿੰਧ ਸਰਕਾਰ ਦੇ ਜਿਹੜੇ ਸੂਬਾ ਵਜ਼ੀਰ ਨਾਸਰ ਹੁਸੈਨ ਸ਼ਾਹ ਉਹਨਾਂ ਆਖਿਆ ਜੀ ਮੇਰੇ ਇਲਮ 'ਚ ਨਹੀਂ ਕਿ ਸੁਹੇਲ ਅਫਰੀਦੀ ਦੇ ਨਾਲ ਕਰਾਚੀ 'ਚ ਕੀ ਹੋਇਆ, ਪਰ ਜੋ ਵੀ ਹੋਇਆ ਜੇ ਕੋਈ ਬੁਰਾ ਕੰਮ ਹੋਇਆ ਤਾਂ ਮੈਂ ਉਹਦੀ ਮਾਫੀ ਮੰਗਣਾ। ਅਲੇਲਾਨ ਉਹਨਾਂ ਨੇ ਟੀਵੀ ਤੇ ਆ ਕੇ ਮਾਫੀ ਮੰਗੀ, ਪਰ ਉਸ ਤੋਂ ਬਾਅਦ ਇਹ ਬਿਆਨ ਹੈ ਜਿਹੜਾ ਇਹ ਗਰਦਸ਼ ਦੇ ਵਿੱਚ ਹੈ। ਇੱਥੇ ਹੁਣ ਸਿਆਸੀ ਤੌਰ ਤੇ ਪੀਪਲਸ ਪਾਰਟੀ ਹੈ ਜਿਹੜੀ ਉਹ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੂੰ ਗੁੰਜਾਇਸ਼ ਦਿੰਦੀ ਨਜ਼ਰ ਆਉਣ ਡਈ। ਪਾਰਲੀਮੈਂਟ ਦੇ ਵਿੱਚ ਵੀ ਬਿਲਾਵਲ ਹੋਣਾ ਦੀਆਂ ਤਕਰੀਰਾਂ ਸੁਣ ਲਓ,
ਪੀਪਲ ਪਾਰਟੀ ਦੇ ਜਿਹੜੇ ਬਾਕੀ ਕਰਤਾ ਧਰਤਾ ਨੇ ਉਹਨਾਂ ਦੀਆਂ ਗੱਲਬਾਤ ਸੁਣ ਲਓ ਤੇ ਉਹ ਹਮਾਇਤ ਕਰਦੇ ਨਜ਼ਰ ਆਉਂਦੇ ਨੇ, ਗੋ ਕਿ ਉਹ ਨਵਾਜ਼ ਸ਼ਰੀਫ ਹੋਣਾ ਦੇ ਹਮਾਇਤੀ ਹੀ ਨੇ, ਪਰ ਹਮਦਰਦੀਆਂ ਵਿਖਾ ਰਹੇ ਨੇ। ਉਹ ਕਹਿੰਦੇ ਨੇ ਕਿ ਜੀ ਅਸੀਂ ਜਮਹੂਰੀ ਪਾਰਟੀਆਂ, ਅਸੀਂ ਸਿਆਸੀ ਅਮਲ ਦੇ ਉੱਤੇ ਯਕੀਨ ਰੱਖਦੇ ਆ, ਸਾਡੀ ਸਿਆਸੀ ਪਾਰਟੀ ਨੇ ਸਭ ਤੋਂ ਬਹੁਤੀਆਂ ਕੁਰਬਾਨੀਆਂ ਦਿੱਤੀਆਂ, ਲਾਸ਼ਾਂ ਅਸੀਂ ਚੁੱਕੀਆਂ ਨੇ, ਇਸ ਕਰਕੇ ਅਸੀਂ ਸਿਆਸੀ ਮਾਮਲੇ ਸਿਆਸੀ ਤਰੀਕੇ ਦੇ ਨਾਲ ਨਿਬੇੜਨ ਦੇ ਹਾਮੀ ਹੈ। ਔਰ ਇਹੋ ਜਿਹੀਆਂ ਗੁੰਜਾਇਸ਼ਾਂ ਦੇ ਕੇ ਉਹ ਆਲਾ ਹਲਕੇ ਗੈਰ ਐਲਾਨੀਆਂ ਜਿਹਨੂੰ ਕਹਿੰਦੇ ਨੇ ਕਿ ਮਾਰਸ਼ਲ ਲਾ ਲਾਉਣ ਵਾਲੇ ਨੇ ਜਿਹੜੇ, ਉਹਨਾਂ ਨੂੰ ਵੀ ਦੱਸਣ ਦੇ ਨੇ ਕਿ ਵੀ ਸਾਡੇ ਤੇ ਖਿਆਲ ਇਹ ਨੇ ਜਿਹੜੇ ਕਿ ਕਿਸੇ ਪਾਸੇ ਵੀ ਨਹੀਂ। ਹਾਂ, ਇਮਰਾਨ ਖਾਨ ਦੀ ਸਿਆਸੀ ਪਾਰਟੀ ਹੈ ਜਿਹੜੀ, ਉਹ ਹੁਣ ਇਹੋ ਜਿਹੇ ਬਿਆਨ ਦੇ ਕੇ ਤੱਤੇ ਪੀਪਲਸ ਪਾਰਟੀ ਤੋਂ ਕੁਝ ਮਨਾਉਣਾ ਚਾਹੁੰਦੀ ਹੈ, ਜਾਂ ਜੋ ਉਹ ਚਾਹ ਰਹੇ ਨੇ ਪੀਪਲਸ ਪਾਰਟੀ ਉਹਦਾ ਨਹੀਂ ਕਰ ਰਹੀ। ਦੋ ਹੀ ਪੱਖ ਹੁੰਦੇ ਨੇ ਨਾ, ਕਿ ਇੱਕ ਬੰਦੇ ਨੇ ਆਓ ਭਗਤ ਕੀਤਾ, 에ਅਰਪੋਰਟ ਗਿਆ, ਅਜਰਕ ਪਾਈ, ਟੋਪੀ ਪਾਈ, ਸਵਾਗਤ ਕੀਤਾ। ਇਹ ਕੰਮ ਪੰਜਾਬ 'ਚ ਤਾਂ ਨਹੀਂ ਹੋਇਆ, ਇਸ ਮਾਮਲੇ 'ਚ ਤਾਂ ਸਿੰਧ ਨੰਬਰ ਲੈ ਗਿਆ। ਸੋ ਉਹਨਾਂ ਦੇ ਸ਼ੁਕਰਾਨੇ ਦੇ ਥਾਂ ਇਹੋ ਜਿਹਾ ਜਿਹੜਾ ਬਿਆਨ ਦੇਣਾ, ਜਾਂ ਤਾਂ ਕੋਈ ਗੱਲਬਾਤ ਤੈਅ ਸੀਗੀ ਕਿ ਤੁਸੀਂ ਸਿੰਧ ਆਓ, ਅਸੀਂ ਤੁਹਾਡੇ ਨਾਲ ਇਹ ਸਲੂਕ ਵੀ ਕਰਾਂਗੇ, ਬਿਆਨ ਵੀ ਦਾਂਗੇ। ਸਲੂਕ ਤੇ ਚਲੋ ਮਾੜਾ ਮੋਟਾ ਹੋ ਗਿਆ, ਬਿਆਨ ਉਹ ਨਾ ਦਿੱਤਾ ਗਿਆ ਜਿਹਦੇ ਤੇ ਫਿਰ ਉਹ ਤੜਫੇ, ਔਰ ਫਿਰ ਉਹਨਾਂ ਨੇ ਇਹ ਬਿਆਨ ਦਿੱਤਾ ਜੀ। ਚਾਈਨਾ ਨੇ ਪਾਕਿਸਤਾਨ ਭਾਰਤ ਵਿਚਕਾਰ ਮਈ 'ਚ ਹੋਣ ਵਾਲੀ ਲੜਾਈ 'ਚ ਪਹਿਲੀ ਵਾਰੀ ਜੰਗੀ ਪੇੜ 'ਚ ਆਪਣੀ ਜਿੱਤ ਦਾ ਐਲਾਨ ਕੀਤਾ ਹੈ। ਜੀ ਜ਼ਾਹਿਰ ਹੈ ਕਿ ਪਾਕਿਸਤਾਨ ਔਰ ਭਾਰਤ ਦੀ ਲੜਾਈ ਦੇ ਵਿੱਚ ਜੇ ਭਾਰਤ ਨੇ ਫਰਾਂਸ ਦੇ ਔਰ ਇਸਰਾਈਲ ਦੇ ਲੜਾਕਾ ਹਥਿਆਰ ਵਰਤੇ ਤੇ ਪਾਕਿਸਤਾਨ ਨੇ ਵੀ ਚਾਈਨਾ ਦੇ ਵਰਤੇ, ਔਰ ਚਾਈਨਾ ਨੇ ਆਪਣੇ ਸਾਰੇ ਜਿਹੜੇ ਕਹਿ ਲਵੋ ਕਿ ਲੇਟੈਸਟ ਹਥਿਆਰ ਸਨ ਉਹ ਪਾਕਿਸਤਾਨ ਨੂੰ ਵੇਚੇ, ਪਾਕਿਸਤਾਨ ਨੇ ਨਾਲ ਰਲ ਕੇ ਬਣਾਏ। ਪ੍ਰੈਕਟੀਕਲੀ ਇਹ ਦੋਵੇਂ ਮੁਲਕਾਂ ਦਾ ਜਿਹੜਾ ਉਹ ਜਦੋਂ ਪੇੜ ਪਿਆ ਤੇ ਉਹਦੇ 'ਚ ਵਰਤੇ ਗਏ। ਚੀਨ ਇਸ ਮਾਮਲੇ ਦੇ ਉੱਤੇ ਚੁੱਪ ਸੀਗਾ। ਭਾਰਤ ਵੱਲੋਂ ਬਹੁਤ ਸਾਰੇ ਇਲਜ਼ਾਮ ਆਏ ਕਿ ਚੀਨ ਦੇ ਅਸਲੇ ਨੇ ਇਦਾਂ ਕੀਤਾ, ਚੀਨ ਨੇ ਸਾਡੇ ਤੇ, ਅਸਲ ਦੇ ਵਿੱਚ ਸਾਡੀ ਲੜਾਈ ਪਾਕਿਸਤਾਨ ਨਾਲ ਨਹੀਂ, ਪਾਕਿਸਤਾਨ ਚੀਨ ਔਰ ਤੁਰਕੀਆ ਦੇ ਨਾਲ ਸੀਗੀ, ਇਹਨਾਂ ਨੇ ਇੰਜ ਕੀਤਾ। ਉਸ ਤੋਂ ਬਾਅਦ ਹੁਣ ਪਹਿਲੀ ਵਾਰ ਚੀਨ ਦੀ ਜਿਹੜੀ डिफेंस साइंस टेक्नोलॉजी दी कह लो कि सनत है, ਉਹਦੇ ਬਿਊਰੋ ਨੇ ਚੀਨੀ ਲੜਾਕਾ ਜੰਗੀ ਹਵਾਈ ਜਹਾਜ਼ C-10 ਆ ਜਿਹੜਾ JC-10 ਉਹਦੇ ਬਾਰੇ ਆਖਿਆ ਹੈ ਕਿ ਜੀ ਇਹ ਜੰਗੀ ਮੈਦਾਨ ਦੇ ਵਿੱਚ ਜਿੱਤਾ ਕਿ ਦੁਨੀਆ ਦੇ ਜਦੀਦ ਅਸਲੇ ਨੂੰ ਅਸੀਂ ਆਪਣੇ ਜੰਗੀ ਅਸਲੇ ਦੇ ਨਾਲ ਜਿਹੜਾ ਉਹ ਹਰਾਇਆ ਆ, ਜੰਗੀ ਮੈਦਾਨ ਨੂੰ ਅਸੀਂ ਮਾਰਿਆ, ਯਾਨੀ ਮੈਦਾਨ ਮਾਰ ਲਿਆ ਹੈ। ਔਰ ਇਹਦਾ ਪ੍ਰੂਫ ਪਾਕਿਸਤਾਨ ਔਰ ਇੰਡੀਆ ਦੀ ਮਈ ਦੇ ਵਿੱਚ ਹੋਣ ਵਾਲੀ ਝੜਪ ਆ ਜਿਹਦੇ ਚ ਸਾਡੇ ਹਥਿਆਰਾਂ ਨੇ ਆਪਣਾ ਲੋਹਾ ਮਨਵਾ ਲਿਆ ਔਰ ਲੋਕਾਂ ਨੂੰ ਦੱਸ ਦਿੱਤਾ ਹੈ ਕਿ ਚਾਈਨਾ ਜਿਹੜਾ ਉਹ ਟੈਕਨੋਲੋਜੀ ਦੇ ਪਿੱਛੇ ਨਹੀਂ। ਔਰ ਇਹ ਬਿਆਨ ਐਨ ਉਸ ਵੇਲੇ ਆਇਆ ਹੈ ਜਦੋਂ ਅਮਰੀਕਾ ਬਹਾਦਰ ਵੱਲੋਂ ਚਾਈਨਾ ਦੇ, ਰੂਸ ਤੇ ਗ੍ਰੀਨਲੈਂਡ ਦੇ ਮਾਮਲੇ ਦੇ ਉੱਤੇ ਬਿਆਨ ਸਾਹਮਣੇ ਆ ਰਹੇ ਨੇ। ਸੋ ਚੀਨ ਨੇ ਪਾਕਿਸਤਾਨ ਔਰ ਭਾਰਤ ਦੀ ਲੜਾਈ ਨੂੰ ਹਵਾਲਾ ਬਣਾ ਕੇ ਆਪਣੇ ਹਥਿਆਰ ਨੇ ਜਿਹੜੇ ਉਹਨਾਂ ਨਾਲ ਇਸ਼ਾਰਾ ਕਰਕੇ ਹੁਣ ਕੀ ਸੁਣਾ ਦਿੱਤਾ ਹੈ ਤੇ ਆਉਣ ਵਾਲੇ ਵਕਤ ਦੇ ਵਿੱਚ ਪਤਾ ਲੱਗੂ ਜੀ। ਮਰੀਮ ਨਵਾਜ਼ ਨੇ ਪੰਜਾਬ ਭਰ ਦੇ ਹਸਪਤਾਲਾਂ 'ਚ ਡਾਕਟਰਾਂ, ਨਰਸਾਂ ਤੇ ਬਾਕੀ ਸਟਾਫ ਲਈ ਡਿਊਟੀ ਦੌਰਾਨ ਬਾਡੀ ਕੈਮਰੇ ਲਾਜ਼ਮੀ ਕਰਾਰ ਦੇ ਦਿੱਤੇ ਨੇ, ਪਰ ਡਾਕਟਰਾਂ ਦੀ ਤਨਜ਼ੀਮ ਨੇ ਇਸ ਗੱਲ ਤੇ ਇhtਜਾਜ ਕੀਤਾ। ਪਰਵੀਨ ਦੇਖੋ, ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੇ ਨਾਲ, ਰੋਗੀਆਂ ਦੇ ਨਾਲ, ਦੁਖਿਆਰਿਆਂ ਦੇ ਨਾਲ ਜਦੋਂ ਜਾਂਦੇ ਨੇ, ਖਾਸ ਕਰ ਸਰਕਾਰੀ ਹਸਪਤਾਲਾਂ 'ਚ, ਆਮ ਬੰਦੇ ਦੀ ਪਹੁੰਚ ਹੀ ਉੱਥੇ ਤੱਕ ਨਾ, ਪ੍ਰਾਈਵੇਟ ਇਲਾਜ ਤੇ ਕੋਈ ਅਫੋਰਡ ਹੀ ਨਹੀਂ ਕਰਦਾ। ਉੱਥੇ ਕੀ ਸਲੂਕ ਹੁੰਦਾ ਹੈ? ਬਿਮਾਰ ਹੋ ਕੇ ਤੁਸੀਂ ਹਸਪਤਾਲ ਦਾਖਲ ਹੋ ਜਾਓ, ਜੇ ਕਿਸੇ ਚੰਗੇ ਡਾਕਟਰ ਦੇ ਨਾਲ ਤੁਹਾਡੀ ਦੁਆ ਸਲਾਮ ਜਾਂ ਵਾਕਫੀਤ ਹੀ ਨਹੀਂ ਨਾ, ਤੇ ਉਸ ਹਸਪਤਾਲ 'ਚ ਬੈੱਡ ਨਹੀਂ ਲੱਭਦਾ। ਤੁਹਾਡੇ ਮਰੀਜ਼ਾਂ ਨੂੰ ਗਰਾਊਂਡ 'ਚ ਨਹੀਂ ਕੋਈ ਬਹਿਣ ਦਿੰਦਾ, ਮੁੱਠੀਆਂ ਗਰਮ ਕੀਤਿਆਂ ਬਗੈਰ ਚੌਕੀਦਾਰ ਤੁਹਾਨੂੰ ਵਾਰਡ 'ਚ ਨਹੀਂ ਜਾਣ ਦਿੰਦੇ, ਰੋਟੀ ਦੇ ਵਿੱਚੋਂ ਸਾਲਣ ਅੱਧਾ ਪਾ ਕੇ ਮਤਲਬ ਕੀ ਹਰਕਤਾਂ ਦੱਸੀਏ, ਇਹ ਤੱਕ ਪਾਕਿਸਤਾਨੀ ਹਸਪਤਾਲਾਂ 'ਚ ਹੋਣ ਦੇ ਨੇ। ਲਾਹੌਰ 'ਚ ਨਾ ਹੋਣਗੇ, ਲਾਹੌਰ ਦੇ ਲਾਮ ਤੇ ਸ਼ਹਿਰ ਪੰਜਾਬ ਦਾ ਹਿੱਸਾ ਨੇ, ਉਹਨਾਂ ਦੇ ਵਿੱਚ ਹੋਣ ਡਿਆ, ਲਾਹੌਰ 'ਚ ਵੀ ਹੋ ਰਿਹਾ ਠੀਕ ਹੈ। ਹੁਣ ਕੰਮ ਇਹ ਹੋਇਆ ਕਿ ਪਿੱਛੇ ਨਸ਼ਤਰ ਹਸਪਤਾਲ ਦੇ ਵਿੱਚ ਮਰੀਜ਼ ਦੇ ਨਾਲ ਬਦਸਲੂਕੀ, ਘਸੁੰਨ ਮੁੱਕੀ, ਮਰੀਜ਼ ਦਾ ਮਰਨਾ, ਫੱਟਰ ਹੋਣਾ, ਉਹਨਾਂ ਦੇ ਵਾਲੀ ਵਾਰਸਾਂ ਵੱਲੋਂ ਇੱਕ ਮੋਬਾਈਲ ਵੀਡੀਓ ਬਣਾਈ ਗਈ। ਦੱਸਿਆ ਗਿਆ ਕਿ ਸਰਕਾਰ ਦੀ ਤਨਖਾਹ ਲੈ ਕੇ ਸਰਕਾਰ ਦੇ ਸ਼ੋਬੇ ਦੇ ਵਿੱਚ, ਸਰਕਾਰ ਦੇ ਪਲੇਟਫਾਰਮ ਤੋਂ ਲੋਕਾਂ ਦੀ ਸੇਵਾ ਇਦਾਂ ਹੋਣ ਰਹੀ। ਈਵਨ ਕਿ ਬੜਾ ਅਬਿਊਜ਼ ਇਸ਼ਾਰਾ ਜਿਹੜਾ ਨਸ਼ਤਰ ਹਸਪਤਾਲ ਦੇ ਉਸ ਡਾਕਟਰ ਨੇ ਕੀਤਾ, ਜਿਹੜੀ ਉਹ ਵੀਡੀਓ ਸਾਹਮਣੇ ਆਈ, ਉਹਦੇ ਤੋਂ ਬਾਅਦ ਲਹਿੰਦੇ ਪੰਜਾਬ ਦੀ ਸੀਐਮ ਮਰੀਮ ਨਵਾਜ਼ ਹੋਣਾ ਨੇ ਹੁਣ ਐਲਾਨ ਕਰ ਦਿੱਤਾ ਹੈ ਕਿ ਸਰਕਾਰੀ ਹਸਪਤਾਲਾਂ ਦੇ ਸਾਰੇ ਡਾਕਟਰ, ਸਾਰੀਆਂ ਨਰਸਾਂ, ਸਾਰਾ ਪੈਰਾਮੈਡੀਕਲ ਸਟਾਫ ਔਰ ਹਸਪਤਾਲ ਦਾ ਜਿੰਨਾ ਅਮਲਾ ਹੈ, ਜਦੋਂ ਉਹ ਡਿਊਟੀ ਕਰੇਗਾ ਤੇ ਡਿਊਟੀ ਦੌਰਾਨ ਉਹਨਾਂ ਦਾ ਬਾਡੀ ਕੈਮ ਜਿਹੜਾ ਉਹ ਔਨ ਰਹੇਗਾ, ਉਹਦੇ 'ਚ ਵੀਡੀਓ ਵੀ ਬਣੇਗੀ, ਉਹ ਕੀ ਗੱਲਬਾਤ ਕਰ ਰਹੇ ਨੇ ਉਹ ਵੀ ਰਿਕਾਰਡ ਹੋਏਗੀ, ਤਾਂ ਜੇ ਡਿਸਪਲਿਨ ਜਿਹੜਾ ਉਹ ਲਾਗੂ ਕੀਤਾ ਜਾਏ। ਹੁਣ ਡਾਕਟਰਾਂ ਦੀ ਜਿਹੜੀ ਤਨਜ਼ੀਮ ਹੈ, ਯੰਗ ਡਾਕਟਰਸ ਐਸੋਸੀਏਸ਼ਨ, ਜਿਹਨੂੰ YWMC ਕਹਿੰਦੇ ਨੇ, ਉਹਨਾਂ ਨੇ ਇhtਜਾਜ ਕੀਤਾ ਕਿ ਜੀ ਵੇਖੋ ਇਹਦੇ ਨਾਲ ਪ੍ਰਾਈਵੇਸੀ ਹੈ ਜਿਹੜੀ ਉਹ ਹੋਏਗੀ, ਜਿਹੜਾ ਮਰੀਜ਼ ਆ ਉਹਦੀ ਇਜਾਜ਼ਤ ਤੋਂ ਬਗੈਰ ਇਹ ਹੋਏਗਾ। ਇਹ ਇੱਧਰ ਉੱਧਰ ਦੇ ਹਰਬੇ ਨੇ ਸਾਰੇ। ਜੇ ਡਾਕਟਰ ਬਿਲਕੁਲ ਠੀਕ ਨੇ, ਇਸ ਤਨਜ਼ੀਮ ਦੇ ਸਿਰ ਤੇ ਜਾਂ ਆਪਣੇ ਇਖਤਿਆਰ ਦੇ ਸਿਰ ਤੇ ਗੁੰਡਾਗਰਦੀ ਨਹੀਂ ਕਰਨ ਦੇ, ਵਾਕਈ ਸੇਵਾ ਕਰਨ ਦੇ ਨੇ, ਤੇ ਫਿਰ ਕਾਹਦੀ ਡਰ ਹੈ? ਫਿਰ ਮੈਂ ਕਹਿੰਦਾ ਜਿੰਨੀਆਂ ਮਰਜ਼ੀ ਪਾਬੰਦੀਆਂ ਹੁਣ ਕੋਈ ਪਰਵਾਹ ਹੀ ਨਹੀਂ ਹੈ। ਔਰ ਜੇ ਉਹਨਾਂ ਨੂੰ ਇਹ ਡਰ ਹੈ ਕਿ ਜੀ ਇਹ ਕੈਮਰਿਆਂ ਦੇ ਨਾਲ ਬਾਕੀਆਂ ਦੀ ਬਦਸਲੂਕੀ ਹੈ ਜਿਹੜੀ ਉਹ ਹੋਏਗੀ, ਤੇ ਬਈ ਤੁਹਾਡੇ ਦੇ ਫਾਇਦੇ 'ਚ ਹੀ ਜਾਣ ਡਈ ਹੈ ਨਾ। ਕੋਈ ਭੈੜਾ ਕਰੇਗਾ ਤੇ ਤੁਹਾਡੇ ਕੋਲੇ ਹੋਏਗਾ ਕਿ ਵੇਖੋ ਡਾਕਟਰ ਇਹ ਸੇਵਾ ਕਰਨ ਡਿਆ, ਸੇਵਾ ਦੇ ਜਵਾਬ 'ਚ ਇਹ ਬਦਸਲੂਕੀ ਹੋਣ ਡਈ ਹੈ। ਇਹ ਕਹਿਣਾ ਕਿ ਜੀ ਇਹਦੇ ਨਾਲ ਇਹ ਹੋਣ ਡਿਆ, ਸਾਡੇ ਨਾਲ ਕਿਸੇ ਨੇ ਸਲਾਹ ਨਹੀਂ ਕੀਤੀ, ਸਲਾਹ ਤੋਂ ਬਗੈਰ ਇਹ ਧੱਕਾ ਕੀਤਾ ਜਾ ਰਿਹਾ, ਅਸੀਂ ਇਹਦੇ ਤੇ ਇhtਜਾਜ ਕਰਨੇ ਆ। ਮੇਰਾ ਖਿਆਲ ਹੈ ਕਿ ਸਰਕਾਰ ਨੂੰ ਇੱਕ ਕੋੜਾ ਫੈਸਲਾ ਕਰਨਾ ਚਾਹੀਦਾ ਆ।
ਇhtਜਾਜ ਚੱਲਦੇ ਰਹਿਣਗੇ। ਇਹ ਤਨਜ਼ੀਮਾਂ ਬਣਾ ਕੇ ਗੁੰਡਾਗਰਦੀ ਕਰਨ ਦੇ ਨਾਲ ਆਮ ਬੰਦਾ ਜਿਹੜਾ ਉਹ ਮੁਤਾਸਰ ਹੁੰਦਾ ਆ। ਮੇਰਾ ਖਿਆਲ ਹੈ ਕਿ ਇਸ ਬਾਡੀ ਕੈਮ ਦੇ ਨਾਲ ਆਮ ਬੰਦੇ ਦੇ ਨਾਲ ਹਸਪਤਾਲਾਂ 'ਚ ਕੀ ਸਲੂਕ ਹੋਣ ਡਿਆ ਆ, ਜਿਹੜਾ ਕਿ ਵਰਿਆਂ ਤੋਂ ਦਿਹਾਕੜਿਆਂ ਤੋਂ ਹੋ ਰਿਹਾ ਆ, ਉਹ ਕਮ ਸੇ ਕਮ ਨੰਗਾ ਜ਼ਰੂਰ ਹੋਏਗਾ। ਤੇ ਇਹ ਕੋੜਾ ਘੋਟਾ ਜਿਹੜਾ ਇਹ ਮਰੀਮ ਨਵਾਜ਼ ਹੁਣਾਂ ਨੂੰ ਭਰਨਾ ਚਾਹੀਦਾ ਆ ਔਰ ਇਹਦੇ ਤੇ ਪਿੱਛੇ ਨਹੀਂ ਹੋਣਾ ਚਾਹੀਦਾ। ਮੈਂ ਸਮਝਦਾ ਕਿ ਇਹਦੇ ਨਾਲ ਅੱਛਾ ਫਿਰ ਇਹ ਵੀ ਕਿਹਾ ਜਾ ਰਿਹਾ ਕਿ ਇਦਾਂ ਜੀ ਪੰਜਾਬ ਸਰਕਾਰ ਦੀਆਂ ਆਪਣੀਆਂ ਨਲਾਇਕੀਆਂ ਨੰਗੀਆਂ ਹੋਣਗੀਆਂ। ਅਸੀਂ ਮੰਨ ਲਿਆ ਕਿ ਹੈਲਥ ਸਟਰਕਚਰ ਚੰਗਾ ਨਹੀਂ ਗਾ ਹੈ, ਡਿਸਪਲਿਨ ਚੰਗਾ ਨਹੀਂ ਗਾ ਹੈ। ਗੱਲ ਹੋਣ ਰਹੀ ਹੈ ਕਿ ਜਿਹੜੇ ਜ਼ਿੰਮੇਦਾਰ ਨੇ ਉਹ ਇਸ ਸਟਰਕਚਰ ਦੇ ਵਿੱਚ ਆਪਣਾ ਕਿੰਨਾ ਯੋਗਦਾਨ ਪਾਉਣ ਦੇ ਨੇ, ਕਿੰਨਾ ਠੀਕ ਕਰਨ ਦੇ ਨੇ, ਉੱਥੇ ਫੜੇ ਜਾਣ ਦੀ ਉਮੀਦ ਹੈ। ਮੇਰਾ ਖਿਆਲ ਹੈ ਕਿ ਇਹਦੇ ਨਾਲ ਸਟਰਕਚਰ ਹੈ ਜਿਹੜਾ ਉਹਦੇ ਜ਼ਿੰਮੇਦਾਰਾਂ ਨੂੰ ਸਜ਼ਾ ਵੀ ਲੱਭੇਗੀ। ਆਮ ਲੋਕ ਜਿਨ੍ਹਾਂ ਦੇ ਨਾਲ ਉੱਥੇ ਬਦਸਲੂਕੀ ਹੁੰਦੀ ਔਰ ਆਵਾਜ਼ ਨਹੀਂ ਚੁੱਕੀ ਜਾ ਸਕਦੀ, ਉਹਨਾਂ ਦੀ ਆਵਾਜ਼ ਵੀ ਚੁੱਕੀ ਜਾਏਗੀ ਔਰ ਇਹੋ ਜਿਹੇ ਬਹੁਤ ਸਾਰੇ ਮਾਮਲਾਤ ਨੇ, ਜੇ ਇਹਨਾਂ ਨੂੰ ਬੰਦ ਕੀਤਾ ਜਾਏਗਾ ਇਹਦੇ ਤੇ ਐਕਸ਼ਨ ਵੀ ਹੋਏਗਾ। ਹੁਣ ਕਿਉਂਕਿ ਫੜਤ ਵਾਸਤੇ ਇਹ ਘੇਰਾ ਤੰਗ ਹੋਇਆ ਤੇ ਹੁਣ ਡਾਕਟਰਾਂ ਦੀਆਂ ਚੀਖਾਂ ਨਿਕਲੀਆਂ ਜੀ। ਮਸੂਦ ਇਹਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੇ ਦੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਖਰੀਦੀ ਹੁੰਦੀ ਹੈ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, Instagram ਹੈ, TikTok ਹੈ, ਉਹਦੇ ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਇਹ ਖਬਰਾਂ ਅਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ। ਜੇ ਸਮਝਦੇ ਜੇ ਕਿ ਇਹਨਾਂ ਖਬਰਾਂ ਦੀ ਸਪਾਂਸਰਸ਼ਿਪ ਤੁਹਾਡੇ ਕਾਰੋਬਾਰ ਨੂੰ ਫੜਫੁੱਲਤ ਲਾ ਦੇਗੀ ਜਾਂ ਉਹਦੇ ਵਾਧੇ ਦਾ ਸਬਬ ਬਣੇਗੀ ਤੇ ਇਹਨਾਂ ਨੂੰ ਸਪਾਂਸਰ ਜ਼ਰੂਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 408 272 5200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਅੱਲਾ ਬਰਾਖਾ।